ਫਰੀਦਾ ਖਾਕ ਨਾ ਨਿੰਦੀਏ ਤੇ ਖਾਕੋਂ ਜੇੜ ਨਾ ਕੋ, ਜਿਉਂਦਿਆਂ ਪੈਰਾਂ ਥੱਲੇ ਤੇ ਮੋਇਆ ਉੱਪਰ ਹੋ। अस्सलाम वालेकुम। ਤੁਸੀਂ ਵੇਖ ਰਹੇ ਹੋ ਮਹਿਬੂਬ ਸਰਮਦ ਟੀਵੀ ਤੇ ਮੈਂ ਹਾਂ ਮਹਿਬੂਬ ਸਰਮਦ। ਪ੍ਰੋਗਰਾਮ ਮੇਰੀ ਅੱਖ ਨੇ ਜਿਵੇਂ ਤੱਕਿਆ ਲੈ ਕੇ ਜਨਾਬ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਵਿੱਚ ਅਕਸਰ ਅਸੀਂ ਕਿਤਾਬ ਤਫਸੀਰ ਪੇਸ਼ ਕਰੀਦੇ। ਪ੍ਰੋਗਰਾਮ ਸਾਡਾ ਕਿਤਾਬ ਰੰਗ ਹੁੰਦਾ ਹੈ, ਲੇਕਿਨ ਕਦੇ ਕਦੇ ਕਿਤਾਬ ਤੋਂ ਹਟ ਕੇ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਕਿਉਂਕਿ ਅੱਖਾਂ ਤੱਕਦੀਆਂ ਤੇ ਕੰਨ ਸੁਣਦੇ। ਜਦੋਂ ਅੱਖਾਂ ਤੱਕਣ ਤੇ ਕੰਨ ਸੁਣਨ ਤੇ ਫਿਰ ਤਹਿਰੀਕ ਮਿਲਦੀ ਹੈ, ਗੱਲ ਟੁਰਦੀ ਹੈ ਤੇ ਗੱਲਾਂ ਦੇ ਮੇਲੇ ਲਾਈ ਗਏ। जनाब ਸਾਡੇ ਸਟੂਡੀਓ 'ਚ ਮੌਜੂਦ ਨੇ ਸ਼ਾਹਿਦ ਇਮਰਾਨ ਸਮਰ ਜੀ। ਸਮਰ ਜੀ ਆਏ ਹੋ ਜਨਾਬ। जी बहुत शुक्रिया, थैंक यू। और साडे नाज़रीन प्रोग्राम के प्रोड्यूसर ने राणा अतीकुर रहमान आदिल। और ये स्पेशल प्रोग्राम है कि साडे वीर साडे सज्जन मारूफ शायर उस्ताद जनाब किबला शाहिद इमरान समर साहब अदबी टूर दे साडे कोल गोजरे तशरीफ ले आए ने। और जनाब असी गोजरे दे हवाले नाल इन्हां नूं गोजरे शहर दा सैर सपाटा भी करवाया, शायरा अदीबा नाल भी मिलाया और गोजरे दे हवाले नाल जो मेरे तक गोजरे दे हवाले नाल मेरे कोल सी नॉलेज गल्लां बातां इन्हां नाल मैं सांझियां भी कीतियां ते हुण असी दोनों दोस्त रल के असी की कुछ वेखिया, किवें महसूस कीता ते गोजरे नूं शाहिद इमरान किवें महसूस करदे ने, असी सारा कुछ तुहाडे नाल शेयर करांगे। जी समर साहब, तुसीं वेखिया जनाब रात गोजरे दी गलियां बाजार गोजरा शहर वेखिया, गोजरे दे पार्क वेखे, गोजरे दे हॉकी स्टेडियम वेखे, फिर गोजरे दा ओह हस्पताल भी वेखिया जिहदे बारे मारूफ राइटर अमीन मलिक अपनी एक कहानी विच लिखदे ने कि हुण साडे इत्थे यूके विच सांझां नहीं रहियां, साडे पंजाब विच ते कोई लईए तो अखां विखाउण जदों गोजरे जांदा हुंदा सी ते पूरा पिंड ओनूं बस तक अलविदा करन जांदा सी। ते बाबा सतार शाहिद अपने एक गीत विच लिखदे ने कि गोजरे वखालू अखियां ते मारो पड़का मैं पिंड दे विचाले ते पिंड च पुजाड़ आ जाए। वाह। ते वो रहमत आई हॉस्पिटल भी तुसी जेड़ा भावें दूरों दूरों वेखिया, कैसा लग्या गोजरा? सलमत जी बहुत शुक्रिया। सब तो पहले बड़ी मोहब्बत तुहाडी कि तुसी मेरी एक बड़ी पुरानी ख्वाहिश जी तुसी एक लंबे अरसे तो गोजरे रहिंदे हो जी भावें तुसी फैसलाबाद सानू हर हफ्ते दीदार दा मुलाकात दा शरफ बख्शदे हो, जी जी लेकिन गोजरे दा माहौल जिहड़ा कि एक अरसे तो तुसी आप ही मान रहे सी उस नूं भी साझा करन दा तुसी आर कीता और तुसी वेला सानू दित्ता, शरफ बख्शिया। और मैं एक लंबे अरसे तो बाद आया, शायद तुहाडे इत्थे स्टे दे दौरान मेरा तीजा चक्कर है, लेकिन वो एक दो बारी तो तुसी आए और मुशारा पड़िया ते चल गए। इतफाक नाल आना होया सी। है बाकायदा एक मतलब विजिटर दी हैसियत नाल मैं आया, प्लान करके आया सी। ਤੁਹਾਡੀ ਮੁਹੱਬਤ ਤੁਸੀਂ ਮੈਨੂੰ ਗਲੀਆਂ ਬਾਜ਼ਾਰਾਂ ਵਿੱਚ ਔਰ ਜਿੰਨੇ ਕਿ ਤੁਸੀਂ ਪੁਆਇੰਟ ਇੱਥੇ ਦੇ ਮਾਰੂਫ ਪੁਆਇੰਟ ਸੀ ਤੁਸੀਂ ਮੈਨੂੰ ਖਾਏ ਔਰ ਉਹਦੇ ਵਿੱਚ ਤੁਸੀਂ ਤਰਜਮਾਨੀ ਵੀ ਭਰਪੂਰ ਕੀਤੀ। ਔਰ ਤੁਸੀਂ ਮੈਨੂੰ ਕੱਲ ਮੇਰੇ ਲਈ ਹੈਰਤ ਹੋਈ ਕਿ ਤੁਸੀਂ ਜਦੋਂ ਅਸੀਂ ਇੰਟਰ ਹੋ ਰਹੇ ਸੀ ਗੋਜਰੇ ਵਿੱਚ ਤੇ ਅੰਡਰਪਾਸ ਜਦੋਂ ਅਸੀਂ ਟਰਨ ਲੈ ਰਹੇ ਸੀ ਤਾਂ ਤੁਸੀਂ ਇਹ ਦੱਸਦੇ ਆ ਰਹੇ ਸੀ ਕਿ ਗੋਜਰਾ ਸ਼ਹਿਰ ਦੀ ਤਾਰੀਖ ਦੇ ਹਵਾਲੇ ਨਾਲ ਇਹ ਸ਼ਾਇਦ ਦੁਨੀਆ ਵਿੱਚ ਪੁਰਾਣੇ ਸ਼ਹਿਰਾਂ ਵਿੱਚ ਇਸ ਦਾ ਸ਼ੁਮਾਰ ਹੁੰਦਾ। ਪਾਕਿਸਤਾਨ ਵਿੱਚ ਤੇ ਸਭ ਤੋਂ ਪੁਰਾਣਾ ਸ਼ਹਿਰ ਹੈ ਇੱਥੇ ਤੇ ਪੁਰਾਣੇ ਸ਼ਹਿਰ ਜਿਹੜੇ ਪਾਕਿਸਤਾਨ ਦੇ ਪੁਰਾਣੇ ਸ਼ਹਿਰ ਇਸ ਦੀ ਮਤਲਬ ਸੈਂਕੜਿਆਂ ਸਾਲੇ ਤੋਂ ਪਰ ਇੱਕ ਸਿੰਘ ਜਦੋਂ ਕੱਖ ਵੀ ਨਹੀਂ ਸੀ ਜਦੋਂ ਗੋਜਰਾ ਪੂਰਾ ਸ਼ਹਿਰ ਸੀ। ਤੇ ਇਹ ਸੁਣ ਕੇ ਮੈਨੂੰ ਬੜੀ ਹੈਰਤ ਹੋਈ ਔਰ ਮੈਨੂੰ ਇੱਥੇ ਯਕੀਨਨ ਹੈਰਤ ਜਦੋਂ ਹੋਈ ਤਾਂ ਮੈਂ ਵੀ ਸੋਚਿਆ ਕਿ ਜਦੋਂ ਇਹ ਪੁਰਾਣਾ ਸ਼ਹਿਰ ਔਰ ਇੰਨਾ ਖੂਬਸੂਰਤ ਸ਼ਹਿਰ ਹੈ, ਹਰ ਹਵਾਲੇ ਨਾਲ ਬੜਾ ਸਿੰਚਿਆ ਹੋਇਆ ਸ਼ਹਿਰ ਹੈ ਔਰ ਇੱਥੇ ਦੇ ਰਹਿਣ ਵਾਲੇ ਵੀ, ਇੱਥੇ ਦੀ ਮਾਰਕੀਟਸ, ਇੱਥੇ ਦੀ ਕਟਿੰਗ ਜਿਹੜੀ ਬਾਜ਼ਾਰ बड़ी खूबसूरत ते इन्ने खूबसूरत शहर में तो जिला होना चाहिए सी ਤੇ ਯਕੀਨਨ ਇਹਦੇ ਪਿੱਛੇ ਕੋਈ ਹਿਕਮਤ ਹੋਏਗੀ ਇੰਤਜ਼ਾਮੀਆ ਦੀ। ਕੀ ਹੁੰਦੀ ਹੈ ਜੀ, ਸਾਡੇ ਸਿਆਸੀ ਰੌਲੇ ਹੁੰਦੇ ਨੇ ਤੇ ਬਹਰਹਾਲ ਜਿੱਥੋਂ ਦੇ ਸਦਰ ਹੋ ਜਾਣ ਉਹ ਜ਼ਿਲ੍ਹੇ ਬਣ ਜਾਂਦੇ ਨੇ, ਪਰ ਇਹ ਅਸੀਂ ਮਾਤੜ ਰਹਿ ਜਾਂਦੇ ਆ। ਫਿਰ ਗੋਜਰੇ ਨੂੰ ਕ੍ਰੈਡਿਟ ਜਾਂਦਾ। ਔਰ ਮੈਂ ਸਮਝ ਮੈਨੂੰ ਹੈਰਾਨਗੀ ਹੋਈ ਕਿ ਜਦੋਂ ਅਸੀਂ ਫੈਸਲਾਬਾਦ ਤੋਂ ਚੱਲੇ ਆ ਤੇ ਗੋਜਰੇ ਆ ਗਏ ਤੇ ਜਿੱਥੇ ਸੰਗੇ ਮੀਨ 5 ਕਿਲੋਮੀਟਰ ਲੱਗਿਆ ਸੀ ਉੱਥੇ ਡਿਵੀਜ਼ਨ ਲੱਗੀ ਹੋਈ ਸੀ, ਇੱਥੋਂ ਹਦੂਦ ਗੋਜਰੇ ਦੀ ਸ਼ੁਰੂ ਹੋਈ ਜੀ। ਅਸੀਂ ਫੈਸਲਾਬਾਦ ਵਿੱਚ ਹੀ ਗੋਜਰਾ ਹੈ। ਹਾਂ ਤੇ ਮੈਂ ਬੜਾ ਹੈਰਾਨ ਹੋਇਆ ਕਿ ਮਤਲਬ ਉਹ ਬਾਉਂਡਰੀ ਜਿਹੜੀ ਹੈ ਨਾ ਉੱਥੇ ਦੇ ਰਹਿਣ ਵਾਲੇ ਉਹ ਫੈਸਲਾਬਾਦੀ ਨੇ ਜਾਂ ਗੋਜਰੇ ਦੇ ਰਹਿਣ ਵਾਲੇ ਨੇ, ਸੇਮ ਤੇ ਇੱਕੋ ਹੀ ਹੈ। ਬੜਾ ਖੂਬਸੂਰਤ ਲੱਗਿਆ ਔਰ ਬੜਾ ਅੱਛਾ ਲੱਗਿਆ। ਤੁਸੀਂ ਗੱਲ ਕਰ ਰਹੇ ਸੀ ਵੀ
ਇੱਥੇ ਦੀਆਂ ਗਲੀਆਂ ਬਾਜ਼ਾਰ 올ਡ ਬਿਲਡਿੰਗ ਫਿਰ ਹਾਂ ਦੇਖੀਆਂ। ਉਹ ਸਪੈਸ਼ਲੀ ਕਚਹਿਰੀਆਂ ਦੇ ਜਿਹੜਾ ਉੱਤੋਂ ਦੀ ਜਦੋਂ ਅਸੀਂ ਘੁੰਮ ਕੇ ਗਏ ਆ ਜੋ ਇਹ ਇੱਕ ਬੜਾ ਮਤਲਬ ਏਰੀਆ ਸੀ, ਮਾਰਕੀਟ ਸੀ, ਜਿਹਦੀ ਇੱਕ ਸਾਈਡ ਤੇ ਬਿਲਡਿੰਗਸ ਪੁਰਾਣੀਆਂ, ਔਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਲਾਹੌਰ ਦੀ ਪੁਰਾਣੀਆਂ ਗਲੀਆਂ ਦੇ ਵਿੱਚ ਫਿਰ ਰਹੇ ਆ ਜਿੱਥੇ ਬੜੀਆਂ ਆਲੀਸ਼ਾਨ ਬਿਲਡਿੰਗਸ ਨੇ, ਔਰ ਅੱਜ ਵੀ ਉਹ ਕਦਾਵਰ ਖੜੀਆਂ ਨੇ, ਔਰ ਬੜੀਆਂ ਨਵੀਆਂ ਬੜੀਆਂ ਬਿਲਡਿੰਗਾਂ ਦੇ ਅੰਦਰ ਇੱਕ ਖੂਬਸੂਰਤ ਆਪਣਾ ਇੱਕ ਉਹਨਾਂ ਦਾ ਉਹਨਾਂ ਦੇ ਕੱਪੜਾ ਵਜੂਦ ਹੈ। ਜਿਹਨੇ ਇੱਕ ਆਪਣਾ ਪਿਛੋਕੜ ਪੂਰਾ ਕੁੱਛੜ ਚੱਕੀ ਖਲੋਤੀਆਂ ਨੇ। ਬਿਲਕੁਲ, ਔਰ ਉਹ ਬੜਾ ਮਜ਼ੇਦਾਰ ਲੱਗਿਆ ਸੀ, ਔਰ ਮੈਨੂੰ ਤੇ ਇੰਜ ਲੱਗਦਾ ਹੈ ਕਿ ਉਹ ਆਪਣੀ ਸ਼ਾਇਦ ਅਸਲ ਹਾਲਤ ਵਿੱਚ ਮੇਨਟੇਨੈਂਸ ਵੀ ਨਾਲ ਚੱਲਦੀ ਹੈ, ਯਕੀਨਨ ਨਾ ਹੋਵੇ ਤਾਂ ਖਤਮ ਹੋ ਜਾਣ। ਖਤਮ ਹੋ ਜਾਣ, ਤੇ ਉਹਨਾਂ ਨੂੰ ਸਾਂਭ ਕੇ ਰੱਖਿਆ ਇਹਨਾਂ ਨੇ। ਹਾਂ। ਠੀਕ ਵਾ। ਅੱਛਾ, ਇਸ ਦੇ ਨਾਲ ਸੰਬੰਧਿਤ ਜਦੋਂ ਅਸੀਂ ਰਾਤ ਤੇ ਚੱਲਦੇ ਫਿਰਦੇ ਜਦੋਂ 12-1 ਦਾ ਟਾਈਮ ਹੋ ਗਿਆ ਸੀ ਤੇ ਥੱਕ ਗਏ ਸੀ, ਔਰ ਇੱਥੇ ਮੈਂ ਜ਼ਰੂਰ ਕਹਾਂਗਾ ਕਿ ਸੱਜਣੋ, ਮੇਰੇ ਪਿਆਰੇ ਵੀਰ ਸਰਮਤ ਜੀ ਨੂੰ ਮੈਂ ਇਸ ਗੱਲੋਂ ਮੇਰੇ ਕਈ ਹੋਰ ਹਵਾਲਿਆਂ ਨਾਲ ਵੀ ਇਹ ਬੜੇ ਮੇਰੇ ਲਈ ਮਸ਼ਲੇ ਰਾਹ ਨੇ, ਆਈਡੀਅਲ ਨੇ, ਤੇ ਇਹਨਾਂ ਦੇ ਨਾ ਵਾਕ ਦਾ ਜਿਹੜਾ ਇਹਨਾਂ ਦਾ ਸਟੈਮਨਾ ਹੈ, ਪੈਦਲ ਚੱਲਣ ਦਾ, ਉਹ ਕਮਾਲ ਹੈ। ਬਲਕਿ ਭਾਈ ਮੇਰੇ ਵਰਗੇ ਬੰਦੇ ਦੀ ਤਾਂ ਬਸ ਕਰਵਾ ਦਿੱਤੀ ਇਹਨਾਂ ਨੇ, ਔਰ ਮੈਂ ਇਹਨਾਂ ਦੇ ਤਰਲੇ ਪਾਏ। ਇਵਨ ਇੱਕ ਜਗ੍ਹਾ ਤੇ ਮੈਂ ਤੇ ਰੋਕ ਕੇ ਕਿਹਾ ਜੀ ਖੁਦਾ ਦਾ ਨਾਮ ਹੁਣ ਬਸ ਕਰੋ। ਮਤਲਬ ਇੰਨਾ ਮਜ਼ਾ ਆ ਰਿਹਾ ਸੀ, ਲੇਕਿਨ ਥਕਨ ਵੀ ਨਾਲ ਨਾਲ ਸੀ। ਰਾਤ ਅਸੀਂ 1 ਦੇ ਕਰੀਬ ਕਰੋੜਾਂ ਦੇ ਉੱਪਰ ਸੀ, ਔਰ ਸ਼ਹਿਰ ਉਵੇਂ ਹੀ ਦਿਨ ਦੀ ਜਿਹੜੀ ਚਹਿਲ ਕਦਮੀ ਨਜ਼ਰ ਆ ਰਹੀ ਸੀ। ਤੇ ਅੱਛਾ, ਅੱਜ ਸਵੇਰੇ ਉੱਠਦੇ ਹੀ ਜਦੋਂ ਹਾਕੀ ਸਟੇਡੀਅਮ ਗਏ ਆ ਸਪੈਸ਼ਲ, ਹਾਕੀ ਸਟੇਡੀਅਮ ਦੇ ਅੰਦਰ ਜਾ ਕੇ ਆਸਟ੍ਰੋ ਟਰਫ ਦਾ ਕਾਇਦਾ, ਔਰ ਉੱਥੇ ਮਤਲਬ ਮੌਜ ਮੇਲਾ ਲੱਗਿਆ ਸੀ। ਇੱਕ ਲੰਬੀ ਤਾਦਾਦ ਵਿੱਚ ਉੱਥੇ ਇੱਕ ਰਿਹਰਸਲ ਚੱਲ ਰਹੀ ਸੀ ਹਾਕੀ ਦੀ, ਤੇ ਮੈਨੂੰ ਗੋਜਰੇ ਸ਼ਹਿਰ ਦੇ ਹਵਾਲੇ ਨਾਲ ਜਿਹੜਾ ਹਾਕੀ ਦਾ ਇੱਕ ਨਾਮ ਹੈ ਇੰਟਰਨੈਸ਼ਨਲ, ਤੇ ਉਹ ਅੱਜ ਉਸ ਇੰਟਰਨੈਸ਼ਨਲ ਸਟੇਡੀਅਮ ਦੇ ਅੰਦਰ ਜਾ ਕੇ ਪ੍ਰੈਕਟੀਕਲੀ ਦੇਖਿਆ। ਯਕੀਨ ਜਾਣੋ ਬੜਾ ਮਜ਼ਾ ਆਇਆ, ਔਰ ਮੇਰੀ ਯਾਦਾਂ ਦੇ ਵਿੱਚ ਹਮੇਸ਼ਾ ਉਹ ਮੰਜ਼ਰ ਰਹੇਗਾ। ਉੱਥੇ ਕੋਚ ਕਿੰਨੀ ਮਤਲਬ ਤਿਆਰੀ ਦੇ ਨਾਲ ਪੂਰੇ ਨਵਾਕ ਨਾਲ ਉਹਨਾਂ ਦੇ ਬੱਚਿਆਂ ਦੀ ਟ੍ਰੇਨਿੰਗ ਕਰਵਾ ਰਹੇ ਸਨ, ਤੇ ਉੱਥੇ ਉਹ ਗੇਂਦ ਔਰ ਹਾਕੀ ਦੀ ਜਿਹੜੀ ਆਵਾਜ਼ ਸੀ ਮੇਰੇ ਕੰਨਾਂ ਵਿੱਚ ਮਜ਼ਾ ਔਰ ਰਸ ਘੋਲ। ਨਾਲ ਜਿਹੜਾ ਇੱਕ ਪਾਰਕ ਸੀ ਅਲੀ ਅਸਗਰ ਪਾਰਕ, ਉਸ ਦੇ ਅੰਦਰ ਅਸੀਂ ਘੁੰਮੇ, ਉਹਦੇ ਟ੍ਰੈਕ ਅੱਛਾ। ਅਲੀ ਅਸਗਰ ਪਾਰਕ ਜਿਹੜੇ ਸਾਡੇ ਜਿਹੜੇ ਇੱਥੇ ਚੋਰੀ ਹੁੰਦੇ ਬੜਾ ਸਾਹਿਬ ਖਾਲਦ ਬੈਸਰ, ਇਹਨਾਂ ਦੇ ਵਾਲਿਦ ਸਾਹਿਬ ਅਲੀ ਅਸਗਰ। ਅੱਛਾ ਉਹਨਾਂ ਦੇ ਨਾਮ ਦੀ ਉਹ ਤੁਹਾਡੇ ਗੋਜਰੇ ਦੇ ਵਿੱਚ ਮੇਰਾ ਖਿਆਲ ਚੀਮੇ ਬੜਾਇਚ ਤੇ ਦੋ ਤੇ ਜੱਟ ਬਰਾਦਰੀਆਂ ਕਾਫੀ ਇਹ ਬੜੇ ਨੇ ਜਿਨ੍ਹਾਂ ਦੀ ਮਤਲਬ ਸਿਆਸੀ ਆਵਾਜ਼ ਨਾਲ ਮਸੂਦ ਨੇ, ਕਿਹਨਾਂ ਦੇ ਸ਼ਹਿਰ ਨੂੰ ਸਜਾਵਣ ਸੌਰ ਵਿੱਚ ਇਹਨਾਂ ਲੋਕਾਂ ਦਾ ਹੀ ਬੜਾ ਕਿਰਦਾਰ ਹੈ, ਰੂਮ ਚ ਇਹਨਾਂ ਨੇ ਕੀਤਾ। ਅੱਛਾ, ਇਸ ਤੋਂ ਹਟ ਕੇ ਜਿਹੜਾ ਤੁਹਾਡਾ ਕੈਨਾਲ ਰੈਸਟ ਏਰੀਆ ਹੈ, ਧੰਮੇ ਬੰਗਲੇ ਵਾਲਾ, ਧੰਮਾ ਬੰਗਲਾ, ਜਿਹਨੂੰ ਤੁਸੀਂ 150 ਸਾਲ ਪੁਰਾਣਾ, ਅੱਜ ਵੀ ਸਪੈਸ਼ਲੀ ਅਗਰ ਕੋਈ ਗੋਜਰੇ ਆਂਦਾ ਹੈ ਤੇ ਉਸ ਏਰੀਆ ਦਾ ਅਗਰ ਵਿਜ਼ਿਟ ਰਹਿਮਤ ਆਈ ਹਸਪਤਾਲ ਨੇ, ਸੱਚੀ ਗੱਲ ਤੇ ਸਮਝ ਜੀ ਮੈਨੂੰ ਨਾ, ਮੈਂ ਉੱਥੋਂ ਨਾ ਥੋੜਾ ਜਿਹਾ ਦੁੱਖ ਲੈ ਕੇ ਜਾ ਰਿਹਾ ਕਿ ਜਿਹੜਾ ਕਿਸੇ ਦੌਰ ਦੇ ਵਿੱਚ ਮਤਲਬ ਇੱਕ ਮੁਤਹਿਦਾ ਜਦੋਂ ਬਰਤ ਸਗੀਰ ਸੀ ਨਾ, ਮਤਲਬ ਇੰਡੀਆ ਪਾਕਿਸਤਾਨ ਇੱਕ ਸੀ, ਪੁਰਾਣਾ ਵੀ ਉਹਦਾ ਨਾਮ ਸੀ, ਪੁਰਾਣਾ ਪਿਛੋਕੜ ਹੋ, ਔਰ ਇਸ ਇਲਾਕੇ ਦੀ ਵਜ੍ਹਾ ਸ਼ੋਹਰਤ ਮੈਂ ਹੋਰ ਜਿੰਨੇ ਵੀ ਚੀਜ਼ਾਂ ਸ਼ਾਇਦ ਮੇਰੇ ਨੋਟਿਸ ਨੇ, ਤੇ ਉਹ ਅੱਖਾਂ ਦੇ ਹਸਪਤਾਲ ਰਹਿਮਤ ਹਸਪਤਾਲ ਦੀ ਵਜ੍ਹਾ ਤੋਂ ਸਾਡੇ ਹੁਣ ਤੇ ਮਾਨੋ ਦੀ ਬਰਫੀ ਵੀ ਹੈ। ਉਹਦੀ ਮਤਲਬ ਮੈਂ ਉਸ ਦੌਰ ਦੀ ਗੱਲ ਕਰ ਰਿਹਾ ਨਾ, ਕਿ ਉਸ ਰਹਿਮਤ ਹਸਪਤਾਲ ਨੂੰ ਅਗਰ ਅੱਜ ਮੈਂ ਉਹਦੀ ਅਪਡੇਟਡ ਸ਼ਕਲ ਵਿੱਚ ਵੇਖਦਾ ਅਤੇ ਉਹਦਾ ਧਿਆਨ ਮੈਨੂੰ ਹੋਰ ਮਜ਼ਾ ਆਣਾ ਸੀ। ਲੇਕਿਨ ਅੱਜ ਉਹ ਜਦੋਂ ਆਪਣੇ ਮੈਂ ਅਗਰ ਕਹਿ ਦਵਾਂ ਕਿ ਉਹ ਆਖਰੀ ਸਾਹਾਂ ਤੇ ਬਿਲਡਿੰਗ ਮੈਨੂੰ ਨਜ਼ਰ ਆ ਰਹੀ ਸੀ, ਨਾ ਉਸ ਦੇ ਅੰਦਰ ਰੋਸ਼ਨੀ, ਨਾ ਚਮਕ, ਨਾ ਉਸ ਦੇ ਅੰਦਰ ਚਹਿਲ ਕਦਮੀ, ਨਾ ਕੋਈ ਰਸ਼ ਉੱਥੇ ਲੋਕਾਂ ਦਾ ਜਿਹੜਾ ਕਿਸੇ ਦੌਰ ਚ। ਜੀ ਇਸ ਦੇ ਪਿੱਛੇ ਵੀ ਯਕੀਨਨ ਕੋਈ ਕਹਾਣੀ ਹੋਏਗੀ। ਜੀ ਇੰਤਜ਼ਾਰ ਉੱਥੇ ਦੀ ਇੰਤਜ਼ਾਮੀਆ ਪਰ ਅੱਛਾ, ਉਸ ਤੋਂ ਰੋਸ਼ਨ ਹੋਣ ਵਾਲੇ ਕਈ ਹੋਰ ਮੈਨੂੰ ਨਜ਼ਰ ਆਏ ਨੇ ਚਿਰਾਗ,
ਤੇ ਅੱਖਾਂ ਦੇ ਜਿਸ ਤਰ੍ਹਾਂ ਦੇ ਟਾਈਟਲ ਲੱਗੇ ਹੋਏ ਸਨ ਕਈ ਸੈਂਟਰ ਜੀ, ਜੀ। ਹੋਰ ਜਿਹੜੇ ਜ਼ਿਆਦਾ ਅੱਛੇ ਲੱਗਦੇ ਸਨ। ਤੁਸੀਂ ਉਹ ਮਸਜਿਦ ਨੂੰ ਵੀ ਬੜਾ ਸਰਾਹ ਸੀ। ਹਾਂ, ਉਹ ਜਿਹੜੀ ਮਰਕਜ਼ ਬੱਚੇ ਗੁਜ਼ਰੇ ਹੁੰਦੀ ਸੀ, ਹਾਂ। ਅੱਜ ਕੱਲ ਉਹ ਖਤਮੇ ਨਬੂਵਤ चौक उसको ਦਾ क्या जाता है। और खत्मे नबूवत चौक वाली दोस्तों जी मस्जिद है और उसकी वो बनावट ਖਾਸ ਤੌਰ ਤੇ ਉਹ ਇੱਕ ਰੋ ਦੇ ਵਿੱਚ ਉਹ ਜਿਹੜੀ ਸਟਾਮ ਫਰੋਸ਼ਾਂ ਵਾਲੀ ਰੋ ਹੈ ਜੀ ਜੀ ਅਰਜ਼ੀ ਨਵੀਸਾਂ ਵਾਲੀ ਰੋ ਸੀ ਉਹਦੇ ਅੰਦਰ ਨਾ ਜਿਹੜੇ ਪੁਆਇੰਟਸ ਸਨ ਬਰਫੀ ਦੇ ਪੁਆਇੰਟ ਸਪੈਸ਼ਲੀ ਉਹ ਦੋ ਹਾਂਜੀ। ਤਿੰਨ ਪੁਆਇੰਟ ਬੜੇ ਜ਼ਬਰਦਸਤ ਸਾਰੇ ਉਹ ਵੀ ਬੜੀ ਇੱਕ ਖੂਬਸੂਰਤ ਬਾਤ ਆ ਜੁੜੀ ਮੈਨੂੰ ਸਭ ਤੋਂ ਜ਼ਿਆਦਾ ਅਟਰੈਕਟ ਕੀਤਾ ਚੀਜ਼ਾਂ ਨੇ ਉਹ ਇਹ ਸੀ ਕਿ ਤੁਹਾਡੇ ਬਾਜ਼ਾਰਾਂ ਦੀ ਜਿਹੜੀ ਹੈ ਮਤਲਬ ਰਾਸ਼ ਹੈ ਨਾ ਖੁੱਲੇ ਬਾਜ਼ਾਰ ਔਰ ਮਜ਼ਾ ਆਇਆ ਟ੍ਰੈਫਿਕ ਵੀ ਚੱਲ ਰਹੀ ਸੀ ਔਰ ਅਸੀਂ ਬੇਧੜਕ ਚੱਲ ਰਹੇ ਸਾਂ ਕੋਈ ਫਿਕਰ ਨਹੀਂ ਸੀ ਕੋਈ ਪਰੇਸ਼ਾਨੀ ਤੇ ਨਾਜ਼ਰੀਨ ਇਹਨਾਂ ਨੇ ਗੋਜਰੇ ਨੂੰ ਜਿਵੇਂ ਕਰਕੇ ਵੇਖਿਆ ਇੱਕ ਤਨਵੀ ਜੀ ਨਜ਼ਰ ਸੀ ਜ਼ਾਹਿਰ ਹੈ ਹਾਂ, ਇਸ ਵੇਲੇ ਕੋਈ ਸਾਰਾ ਬਹੁਤ ਸ਼ਹਿਰ ਸਾਰਾ ਵੇਖ ਹੀ ਨਹੀਂ ਹੋਣਗੇ। ਸਕੇ। ਤੇ ਅਸੀਂ ਇਹਨਾਂ ਨੂੰ ਬੜਾ ਡੀਪਲੀ ਦਿਖਾਵਾਂਗੇ ਉਹਨੇ ਮੁਖਤਸਰ ਜਿਹਾ ਕਿਉਂਕਿ ਹਰ ਸ਼ਹਿਰ ਦਾ ਜਿੱਥੇ ਸਿਆਸੀ ਸਮਾਜੀ ਉਹਦਾ ਜਿਹੜਾ ਆ ਮਤਲਬ ਪਿਛੋਕੜ ਹੁੰਦਾ ਹੈ ਉਹਦੀ ਬਣਾਵਟ ਉਹਦਾ ਮਤਲਬ ਤਾਰੀਖੀ ਪਸ ਮੰਜ਼ਰ ਜੋ ਵੀ ਹੁੰਦਾ ਤੁਸੀਂ ਤੁਹਾਡੇ ਸਾਹਮਣੇ ਮੈਂ ਰੱਖਿਆ ਉਹ ਬੜਾ ਮੁਖਤਸਰ ਲਫ਼ਜ਼ਾਂ ਵਿੱਚ ਡਿਸਕਸ ਕੀਤਾ ਤੇ ਹਰ ਸ਼ਹਿਰ ਦਾ ਇੱਕ ਅਦਬੀ ਜਿਹੜਾ ਆ ਰੱਖ ਰਖਾਵ ਹੁੰਦਾ ਹੈ ਉੱਥੇ ਦੇ ਸ਼ਾਇਰ ਅਦੀਬ ਵੀ ਮਤਲਬ ਉਹ ਗਹਿਣਾ ਹੁੰਦੇ ਨੇ ਉਹਨਾਂ ਸ਼ਹਿਰਾਂ ਦਾ ਤੇ ਰਾਤ ਕੁਝ ਸ਼ਾਇਰ ਅਦੀਬ ਇੱਥੇ ਦੋਸਤ ਆਏ ਜਨਾਬ ਤੇ ਸ਼ਾਇਦ ਸਾਹਿਬ ਦੀ ਨਾਲ ਮੁਲਾਕਾਤ ਹੋਈ ਮੁਖਤਸਰ ਮੁਸ਼ਾਇਰਾ ਵੀ ਇਹਨਾਂ ਦੀ ਇਜਾਜ਼ਤ ਵਿੱਚ ਰੱਖਿਆ ਗਿਆ ਤੇ ਸਾਡੇ ਪ੍ਰੋਡਿਊਸਰ ਇਸ਼ਾਰਾ ਕਰਦੇ ਨੇ ਵੀ ਵੇਲਾ ਵੀ ਥੋੜਾ ਰਹਿ ਗਿਆ ਤੇ ਬਹੁਤ ਸਾਰੇ ਦੋਸਤ ਐਸੇ ਨੇ ਮੈਂ ਉਹਨਾਂ ਨੂੰ ਤਕਲੀਫ ਨਹੀਂ ਦਿੱਤੀ ਸੈਫੁਲ ਚੀਮਾ ਸਾਹਿਬ ਸਾਡੇ ਬਜ਼ੁਰਗ ਨੇ ਬੜੀ ਸ਼ਖਸੀਅਤ ਨੇ ਉਹ ਵੀ ਮਤਲਬ ਸਿਹਤ ਦੇ ਕੁਝ ਇਸ਼ੂਜ਼ ਨੇ ਤੇ ਅਸੀਂ ਉਹਨਾਂ ਕੋਲ ਆਪ ਹੀ ਚੱਲ ਜਾਈਦਾ ਵਾ ਗਜ਼ਾਲੀ ਸਾਹਿਬ ਵੀ ਬਿਜ਼ੀ ਸਨ ਹੋਰ ਵੀ ਕਈ ਦੋਸਤ ਲੇਕਿਨ ਜਿਹੜੇ ਚੰਦ ਦੋਸਤ ਆਏ ਉਹਨਾਂ ਨਾਲ ਅਸੀਂ ਰਾਤ ਆਪਣਾ ਸ਼ੇਰੀ ਰੌਣਕ ਮੇਲਾ ਵੀ ਲਾਇਆ ਤੇ ਗੋਜਰੇ ਦਾ ਅਦਬ ਜਿਹੜਾ ਆ ਉਹ ਕਿਵੇਂ ਮਤਲਬ ਤਰੱਕੀ ਦੀਆਂ ਮੰਜ਼ਲਾਂ ਤੈਅ ਕਰ ਰਿਹਾ ਆ ਕੀ ਕਹੋਗੇ ਸਰਵਨ ਜੀ ਮੈਂ ਨਾ ਜਿੱਥੇ ਗੋਜਰੇ ਸ਼ਹਿਰ ਨੂੰ ਦੇਖ ਕੇ ਜਿੰਨੇ ਮੁਕਤਸਰ ਟਾਈਮ ਵਿੱਚ ਤੁਹਾਡੀ ਰਹਿਨੁਮਾਈ ਨਾਲ ਮੈਂ ਦੇਖਿਆ ਮੈਂ ਬਿਲਕੁਲ ਇੱਥੇ ਬਿਲਜੂਸੀ ਤੋਂ ਕੰਮ ਨਹੀਂ ਲਵਾਂਗਾ ਯਕੀਨੀ ਤੌਰ ਤੇ ਮੈਂ ਅਦਬ ਦੇ ਹਵਾਲੇ ਨਾਲ ਜਿਹੜਾ ਗੋਜਰੇ ਦਾ ਤਾਸੁਰ ਲੈ ਕੇ ਜਾ ਰਿਹਾ ਤੇ ਮੇਰੀ ਤੇ ਆਦਤ ਵੀ ਹੈ ਕਿ ਮੈਂ ਮਤਲਬ ਬੇਲਾਗ ਗੁਫ਼ਤਗੂ ਕਰਨਾ ਇਸ ਮਾਮਲੇ 'ਚ ਤੇ ਬੇਬਾਕ ਅੰਦਾਜ਼ ਨਾਲ ਮੈਂ ਗੱਲ ਕਰਾਂਗਾ ਕਿ ਗੁਜਰਾ ਗੋ ਇੱਕ ਮਤਲਬ ਕਹਿਣ ਨੂੰ ਛੋਟਾ ਸ਼ਹਿਰ ਹੈ ਲੇਕਿਨ ਇਸ ਦੇ ਅੰਦਰ ਬੜੇ ਫਨਕਾਰ ਰਹਿੰਦੇ ਨੇ ਬੜੇ ਅਦੀਬ ਰਹਿੰਦੇ ਨੇ ਔਰ ਮੈਂ ਰਾਤ ਜਿਹੜੀ ਤੁਸੀਂ ਮੇਰੇ ਇਜ਼ਾਜ਼ ਵਿੱਚ ਇੱਕ ਨਸ਼ਿਸਤ ਕੀਤੀ ਉਹ ਐਮਰਜੈਂਸੀ ਸੀ ਉਹ ਪ੍ਰੀ ਪਲਾਨ ਨਹੀਂ ਸੀ ਤੁਸੀਂ ਮੇਰੇ ਸਾਹਮਣੇ ਕੋਈ ਦੋਸਤਾਂ ਨੂੰ ਕਾਲ ਕਰਕੇ ਜੀ ਜੀ ਉਸੇ ਵੇਲੇ ਪਾਬੰਦ ਕੋਕਾ ਉਹਨਾਂ ਦੀ ਅੱਗੇ ਉਹ ਸਾਰੇ ਔਰ ਉਹਨਾਂ ਦੀ ਮੁਹੱਬਤ ਕੇ ਬਿਲਕੁਲ ਜੋ ਟਾਈਮ ਤੁਸੀਂ ਉਹਨਾਂ ਨੂੰ ਦਿੱਤਾ ਉਹ ਬਿਲਕੁਲ ਦੌੜੇ ਆਏ ਉਹਨਾਂ ਨੇ ਕਿਸੇ ਨੇ ਵੀ ਕੋਈ ਉਸਰ ਨਹੀਂ ਜਿਹੜੇ ਅਵੇਲੇਬਲ ਸਨ ਉਹ ਆ ਗਏ ਔਰ ਉਹ ਜਿੰਨੇ ਵੀ ਦੋਸਤ ਆਏ ਉਹ ਬੜੀ ਤਾਦਾਦ ਵਿੱਚ ਆਏ ਔਰ ਇੱਕ ਭਰਪੂਰ ਮਹਿਫਲ ਹੋ ਗਈ ਤੇ ਇੱਥੇ ਮੈਂ ਜੋ ਤਾਸਰ ਰਾਤ ਲਿਆ ਹੈ ਦੋਸਤਾਂ ਨੇ ਉਸਦਾ ਇਜ਼ਹਾਰ ਵੀ ਕੀਤਾ ਆਪਣੀ ਗੁਫ਼ਤਗੂ ਦੇ ਅੰਦਰ ਆਪਣੀ ਸ਼ਾਇਰੀ ਦੇ ਵਿੱਚ ਉਸਦਾ ਕ੍ਰੈਡਿਟ ਉਹ ਪਰਮਲਾ ਤੁਹਾਨੂੰ ਦੇ ਰਹੇ ਸਨ ਉਹ ਕਹਿ ਰਹੇ ਸਨ ਜਿਵੇਂ ਕਿ ਅਜ਼ਲਾਨ ਸ਼ਾਹ ਸਾਹਿਬ ਇੱਕ ਵੱਡਾ ਨਾਮ ਹੈ ਸੀਨੀਅਰ ਨਾਮ ਹੈ ਰਾਈਟਰਸ ਵਿੱਚ ਉਹ ਇਹ ਕਹਿ ਰਹੇ ਸਨ ਕਿ ਸਰਮਤ ਜੀ ਇਸ ਦਾ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਕਿ ਅਸੀਂ ਬਿਲਕੁਲ ਇਸ ਚੀਜ਼ ਤੋਂ ਵਾਂਝੇ ਹੋ ਕੇ ਤੇ ਆਪਣੀ ਮਸਰੂਫੀਆਤ ਵਿੱਚ ਘਿਰੇ ਹਾਂ ਅਸੀਂ ਹਟੇ ਹਾਂ ਅਦਬੀ ਮਾਮਲਾਤ ਤੋਂ ਤੇ ਤੁਸੀਂ ਜਦੋਂ ਆਉਂਦੇ ਹੋ ਤਾਂ ਆਉਂਦੇ मैं समझना कि इसलिए ਤੁਹਾਨੂੰ ਵੀ ਹੈਟਸ ਆਫ ਤੁਹਾਡੇ ਲਈ ਤੁਸੀਂ अच्छा मीडिया में आजकल कुछ कम ही यूज कर रहा हूँ लेकिन अगर कभी देखें तो वहां पर मुझे बहुत सारे दोस्त जिनके साथ कभी ताल्लुक रहा जैसे अकराम आरफी साहब आजकल बहुत वायरल हुए हमारा बहुत इकट्ठे टाइम गुजरा है तो मैं जब उनको देख रहा था या उनके हवाले से कुछ चीजें देखी तो जहन में बहुत सारी चीजें आई पुरानी यादें भी ताज़ा हुई और उसमें कहीं कहीं सवालिया निशान भी आए अपनी जात के हवाले से कि हम जो है हमारे शहर में या हम किसी जगह ये सारा सिलसिला क्यों नहीं कर रहे
तो उसका जवाब अक्सर जब मैं ये सोचता हूँ महबूब शर्मा साहब की माशा- तरफ से मोहब्बत की सूरत वाह, में वाह। मिल जाता है। वाह वाह वाह। यानी ये अभी कल परसों की बात है और आज बड़ी बात। इनका फोन, ये हम सोए हुए मरे हुए लोगों को जगा देते हैं और जो है एक नई ताजगी दे देते हैं। और यहाँ मैं समझता हूँ लफ्ज मुबारकबाद भी बहुत छोटा है, वाह यानी जितने भी जुमले फिक्रे कह लिए जाए ना वो शायद कम पड़ेंगे। तो ये वाकयातन मुबारकबाद के मुस्तहिक है। ਰਾਤ ਸ਼ਾਇਰੀ ਦੇ ਹਵਾਲੇ ਨਾਲ ਅਦਬ ਤਕਨੀਕ ਦੇ ਹਵਾਲੇ ਨਾਲ ਉਰਦੂ ਔਰ ਪੰਜਾਬੀ ਦੋ ਰਾਤ ਜਿੰਨੇ ਵੀ ਲੋਕ ਸਨ ਉਹਨਾਂ ਵਿੱਚ ਕੁਝ ਲੋਕ ਲਿਖਦੇ ਹੀ ਉਰਦੂ ਨੇ, ਲੇਕਿਨ ਉਹਨਾਂ ਨੇ ਸਾਡੀ ਮੁਹੱਬਤ ਵਿੱਚ ਪੰਜਾਬੀ ਪੰਜਾਬੀ ਪੇਸ਼ ਕੀਤੀ ਜ਼ਫਰ ਇਕਬਾਲ ਔਰ ਬਾਦਲ। ਮਜ਼ੇਦਾਰ ਪੰਜਾਬੀ, ਬਹੁਤ ਸਪੈਸ਼ਲੀ ਜ਼ਫਰ ਇਕਬਾਲ ਬਾਦਲ, साकिब रजा ने साकिब रजा या फिर अजलान शाह। क्या बात है, बड़ा मजा आया। मुख्तर सिटिंग सी लेकिन कमाल की सिटिंग सी। फरूक साहब भी अपनी आवाज आती को रहमान शौकत सूफी साहब मतलब वैरायटी पर्सनैलिटी सन। पर मैं यकीन जानो मैनू बड़ा अच्छा लग्या कि एक दूसरे शहर ਤੋਂ ਆਉਣ ਵਾਲੇ ਇੱਕ ਲਿਖਾਰੀ ਵਾਸਤੇ ਇੰਨਾ एहसास ਦਾ ਇਤਮਾਮ ਕਰਨਾ ਔਰ ਇਹ ਯਕੀਨ ਜਾਣੋ ਮੇਰੇ ਤੱਤ ਸ਼ੌਰ ਵਿੱਚ ਕਿਤੇ ਨਾ ਕਿਤੇ ਹਿਰਸ ਹੈ ਸੀ। ਇੱਕ ਰਿਵਾਇਤ ਗੋਜਰੇ ਵਾਲਿਆਂ ਦੀ ਇੱਥੇ ਸਾਡੇ ਜਨਮ ਵਾਲੇ ਦੇ ਰਿਆਸਤੀ ਜੀ ਨੇ ਅਸਲਾਨ ਸਾਦਿਕ ਜਾਂ ਕੋਈ ਹੋਰ ਦੋਸਤ ਵੀ ਅਗਰ ਆਇਆ ਤਾਂ ਤੁਸੀਂ ਉਹਨੂੰ ਇਸੇ ਇੱਜ਼ਤ ਅਫਜ਼ਾਈ ਨਾਲ ਨਵਾਜ਼ਿਆ। ਤੁਹਾਡਾ ਵੱਡਾ ਪਨ ਹੈ ਬਿਲਾ ਸ਼ੁਬਾ ਗੋਜਰੇ ਦੇ ਵਿੱਚ ਅੱਛਾ ਅਦਬ ਤਖਲੀਕ ਹੋ ਰਿਹਾ ਹੈ ਔਰ ਉਹਦਾ ਇੱਕ ਭਰਪੂਰ ਹਿੱਸਾ ਹੈ। बहुत शुक्रिया शाहिद इमरान साहब के तुसी तशरीफ ले आए और गुजरे दी सियासी एमपी बारे ਨਾਲ ਗੱਲ ਕਰਦੇ ਹੋ ਤੇ ਇਸ ਤਰ੍ਹਾਂ ਤੇ ਤੁਸੀਂ ਗੱਲ ਕੀਤੀ ਕਿ ਦੋਸਤ ਆ ਗਏ ਬਿਲਫਾਸਟ ਤੇ ਅਸਲ ਵਿੱਚ ਇਹ ਦੋਸਤਾਂ ਨਾਲ ਹੀ ਬਿਲਕੁਲ ਬਣਦਾ ਸਾਰਾ ਕੁਝ ਪਹਿਲਾਂ ਰੁਕ ਵੀ ਨਾ ਵੇ ਸਿਆਣੇ ਕਹਿੰਦੇ ਆ। ਤੇ ਮੇਰੇ ਦੋਸਤਾਂ ਦੀ ਮੁਹੱਬਤ ਹੈ, ਉਹਨਾਂ ਦੀ ਸ਼ਫਕਤ ਹੈ ਕਿ ਉਹ ਜਦੋਂ ਵੀ ਮੈਂ ਉਹਨਾਂ ਨੂੰ ਮਦਦ ਕਰਦਾ ਤਾਂ ਤਸ਼ਰੀਫ ਲੈ ਹੁੰਦੇ ਨੇ। ਤੇ ਲਓ ਸਾਹਿਬ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕੈਸਾ ਲੱਗਿਆ ਇਹਦੇ ਬਾਰੇ ਆਪਣੀ ਰਾਏ ਜ਼ਰੂਰ ਦਿਆ ਜੇ ਔਰ ਅਸੀਂ ਕਿਤਾਬ ਤੋਂ ਹਟ ਕੇ ਵੀ ਤਬਸਰੇ ਕਰਦੇ ਰਵਾਂਗੇ, ਗੱਲਬਾਤ ਕਰਦੇ ਰਵਾਂਗੇ, ਸ਼ਹਿਰਾਂ ਤੇ ਵੀ, ਰੰਗਾਂ ਤੇ ਵੀ, ਰੁੱਤਾਂ ਤੇ ਵੀ, ਮੌਸਮਾਂ ਤੇ ਵੀ, ਦੁੱਖਾਂ ਤੇ ਵੀ, ਸੁੱਖਾਂ ਤੇ ਵੀ। ਇਹ ਸਾਰਾ ਕੁਝ ਸਾਡਾ ਆਪਣਾ ਹੈ। ਇਜਾਜ਼ਤ ਦਿਓ, ਅੱਲਾ बहुत शुक्रिया।